अस्सलाम वालेकुम लो जी यारो बेलियो मित्रों ते सज्जनों तुसीं देख रहे हो पंजाबी चैनल। ਤੁਹਾਡੇ ਸਾਰਿਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਲਾਜ਼ਮੀ ਕਰੋ। ਇਹ ਨਾ ਹੋਵੇ ਕਿ ਬਾਬਾ ਜੀ ਤੁਹਾਨੂੰ ਵੀ ਚੁੱਕ ਕੇ ਉਹਨਾਂ ਜੱਜਾਂ ਦੇ ਅੱਗੇ ਲੈ ਜਾਣ ਜਿਨ੍ਹਾਂ ਖੋਤੀ ਦੀਆਂ ਬੱਚਿਆਂ ਨੇ ਅੱਜ ਇਹੋ ਜਿਹਾ ਫੈਸਲਾ ਕੀਤਾ ਜਿਹੜਾ ਕਿ ਸਾਨੂੰ ਪਹਿਲੇ ਪਤਾ ਸੀ। ਹਾਂ ਐਸੀ ਗੱਲ ਕੋਈ ਨਹੀਂ ਕਿ ਸਾਨੂੰ ਪਤਾ ਨਹੀਂ ਸੀ, ਸਾਰਾ ਹੀ ਪਤਾ ਸਾਨੂੰ ਕਿ ਕੀ ਫੈਸਲਾ ਆਉਣਾ ਸੀ। ਲੇਕਿਨ ਹੁਣ ਫੈਸਲਾ ਆ ਜੀ ਗਿਆ, ਉਹ ਆ ਗਿਆ ਤੇ ਹੁਣ ਖੂਨ ਖੋਲ ਰਿਹਾ। ਹੁਣ ਦਿਲ ਕਰ ਰਿਹਾ ਕਿ ਟੁੱਟੀਆਂ ਲਾ ਲਓ ਪਹਿਲੇ ਤੁਸੀਂ, ਮੈਂ ਫਿਰ ਗੱਲ ਕਰਦਾ। ਗੱਲ ਕੀ ਕਰਨੀ ਹੈ, ਗਾਲਾਂ ਮੰਦੇ ਕੱਢਣੇ ਇਹਨਾਂ ਨੂੰ, ਹਰਾਮਜ਼ਾਦਿਆਂ ਨੂੰ, ਐਡੇ ਵੱਡੇ ਖੋਤੀ ਦੇ ਬੱਚੇ। ਅੱਲਾ ਦੀ ਕਸਮ ਹੈ, ਤੋਬਾ ਅੱਲਾ ਮਾफ़ करे। बिल्कुल हया ही मुक गई, ना कोई शर्म ना कोई हया कि बंदा कहता यार थोड़ा जिहा कोई अपने ज़मीर के मुताबिक कोई फैसला, कोई एक अद्धा जज ही कोई सबूत दे दिंदा, उठ के खड़ा होके चंडा मारदा बाकियां दे मूँह ते कि बगैरत दे बच्चों वेख ही गए हो तुसीं। लेकिन सारे दे सारे अस्करी जज ठोके हुए ने अस्करी अदालत दे विच। ਇਹ ਅਦਾਲਤ ਉਹਨਾਂ ਨੇ ਉਦੋਂ ਹੀ ਫਤਹ ਕਰ ਲਈ ਸੀ ਜਦੋਂ ਕਾਜ਼ੀ ਜੈਸੇ ਦਗੜ ਦੱਲੇ ਔਰ ਹਰਾਮਜ਼ਾਦੇ ਨੇ ਇਹਦੇ 'ਚ ਲਿਆ ਕੇ ਬਿਠਾਇਆ ਸੀ। ਉਹਨੇ ਪੂਰੀ ਅਦਾਲਤ ਜਿਹੜੀ ਹੈ, ਪੂਰਾ ਇਨਸਾਫ ਦਾ ਨਿਜ਼ਾਮ ਉਹਨੂੰ ਲਪੇਟ ਕੇ ਉਹ GHQ ਦੇ ਕਦਮਾਂ 'ਚ ਜਾ ਕੇ ਉੱਥੇ ਚਰਨਾਂ 'ਚ ਉਹਨਾਂ ਦੇ ਸੁੱਟਿਆ ਸੀ ਉੱਥੇ ਜਾ ਕੇ। ਹਾਂਜੀ, ਉਹਦੇ ਬਾਅਦ ਝੰਡਾ ਗਾੜਤਾ ਸੀ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਕਿ ਅਸਕਰੀ ਅਦਾਲਤ ਹੈ ਅਤੇ ਇਹਦੇ 'ਚ ਜਿਹੜਾ ਵੀ ਫੈਸਲਾ ਆਏਗਾ ਉਹ ਅਸਕਰੀ ਫੈਸਲਾ ਹੋਏਗਾ। ਤੇ ਅੱਜ ਵੀ ਅਸਕਰੀ ਫੈਸਲਾ ਆਇਆ। ਐਡੇ ਐਡੇ ਵੱਡੇ ਜ਼ਾਲਮ ਦੇ ਬੱਚੇ, ਇਹਨਾਂ ਦੀਆਂ ਸ਼ਕਲਾਂ ਦੇਖੋ ਜੱਜਾਂ ਦੀਆਂ। ਇਹ ਜੱਜ ਲੱਗਦੇ ਨੇ ਤੁਹਾਨੂੰ ਕਿ ਇਹ ਕਿਸੇ ਖੋਤੀ ਦੇ ਬੱਚੇ ਲੱਗਦੇ ਨੇ, ਅੱਲਾ ਦੀ ਕਸਮ। ਇਹ ਲੱਗਦੇ ਨੇ ਕੁਝ ਚੂੜੇ ਨੇ, ਬਗੈਰਤ ਦੇ ਬੱਚੇ। ਹਾਂ, ਉਹ ਯਕੀਨ ਕਰੋ ਚੂੜਾ ਇਹਨਾਂ ਤੋਂ ਜ਼ਿਆਦਾ ਅੱਛਾ ਫੈਸਲਾ ਕਰ ਲੇਗਾ। ਲੇਕਿਨ ਤੁਹਾਨੂੰ ਪਤਾ ਅਸਕਰੀ ਅਦਾਲਤ ਹੈ, ਅਸਕਰੀ ਜੱਜ ਹੈ ਅਤੇ ਅਸਕਰੀ ਬੈਂਚ ਹੈ। ਅਤੇ ਇਹ ਅਸਕਰੀ ਬੈਂਚ ਤੋਂ ਤੁਹਾਨੂੰ ਇਹੋ ਜਿਹੇ ਫੈਸਲੇ ਹੀ ਤਵੱਕੋ ਕਰਨੇ ਚਾਹੀਦੇ ਨੇ ਜਿਹੜਾ ਕਿ ਆ ਗਿਆ। ਉਹਨਾਂ ਨੇ ਜਨਾਬ ਸੀਟਾਂ ਚੁੱਕ ਕੇ ਖੋ ਕੇ ਅੱਜ ਸੀਟਾਂ PTI ਦੀਆਂ ਮਖਸੂਸ ਨਸ਼ਿਸਤਾਂ ਵਾਲੀਆਂ ਉਹ ਦੇਤੀ ਜਨਾਬ ਚੋਰ ਲੁਟੇਰੇ ਨੂਨ ਲੀਗ ਪੀਪਲ ਪਾਰਟੀ ਵੰਡ ਦਿੱਤੀਆਂ ਨੇ ਰਿਓੜੀਆਂ ਉਹਨਾਂ ਨੇ ਫਟਾਫਟ, ਤਾਂ ਕਿ ਅੱਗੇ ਜਾ ਕੇ ਆਇਨੀ ਤਰਮੀਮ ਹੋਇਆ। ਕੀ ਇਹ ਫੈਸਲਾ ਕਿਵੇਂ ਹੋਇਆ? ਜਿਵੇਂ ਹੀ ਫੈਸਲਾ ਜੱਜ ਨੇ ਕਹਿ ਕੇ ਮਹਿਫੂਜ਼ ਹੋ ਗਿਆ, ਉਹ ਫੈਸਲਾ ਉਦੋਂ ਗੈਰ ਮਹਿਫੂਜ਼ ਸੀ। ਹਾਂ, ਦੇਣਾ ਉਦੋਂ ਵੀ ਫੈਸਲਾ ਉਹਨਾਂ ਨੇ ਸੀ। ਹਾਂ, GHQ ਵਾਲਿਆਂ ਨੇ, ਅਸਕਰੀ ਵਾਲਿਆਂ ਨੇ ਜਿਨ੍ਹਾਂ ਨੇ ਫੈਸਲਾ ਦੇਣਾ ਸੀ। ਲੇਕਿਨ ਖਾਸ ਇੱਕ ਬੰਦਾ ਭੇਜਿਆ ਉਹਨਾਂ ਨੇ ਆਪਣਾ, ਜਿਹੜਾ ਕਿ ਸਾਨੂੰ ਦਿਖਾ ਰਿਹਾ ਬਿਲਾਲ AI ਵਾਲਾ। ਬਿਲਾਲ AI ਆਪ ਸਾਨੂੰ ਦਿਖਾਤੀ ਕਿ ਇਹ ਹੋਇਆ, ਉਹ ਲਿਖਵਾ ਰਿਹਾ ਫੈਸਲਾ। ਉਹ ਆਇਆ ਬੰਦਾ ਉੱਥੋਂ ਉਹਨਾਂ ਦਾ ਫੌਜੀ, ਉਹਨੇ ਆਖਿਆ ਜੱਜ ਨੂੰ ਲਿਖ ਹੋਏ ਲਿਖੋ ਕਿਸੇ ਖੋਤੀ ਦਿਆ ਬੱਚਿਆ, ਲਿਖੋ ਕਿਸੇ ਸੂਰ ਦੇ ਮੂੰਹ ਵਾਲਿਆ, ਲਿਖ ਕਿਸੇ ਗੰਦੀ ਸੁਰਨੀ ਦਿਆ ਬੱਚਿਆ। ਕੀ ਕਰੀਏ ਯਾਰ, ਕੀ ਕਰੀਏ? ਗੁੱਸਾ ਹੀ ਹੈ ਨਾ, ਇੰਝ ਹੀ ਕੱਢ ਸਕਦੇ ਹਾਂ, ਹੋਰ ਅਸੀਂ ਕੀ ਕਰੀਏ? ਹੋਰ ਕੋਈ ਹੈ ਸਾਡੇ ਕੋਲ ਜ਼ਰੀਆ ਗੁੱਸਾ ਕੱਢਣ ਦਾ? ਉਹ ਜੀ ਬਗੈਰਤ ਤੇ ਅਸੀਂ ਹੁਣ ਇਹੀ ਕਰ ਸਕਦੇ ਹਾਂ। ਉਹ ਆ ਕੇ ਉਹਨੇ ਕਿਹਾ, ਉਹ ਇਹੀ ਕਹਿ ਰਿਹਾ ਉਹਨੂੰ, ਉਹ ਕਹਿ ਰਿਹਾ ਤੇਰੀ ਮੈਂ ਦਿੱਤਾ ਆਹੋ ਰਿਆਹੋ, ਲਿਖੋ ਫੈਸਲਾ, ਲਿਖੋ ਜੱਜਾ ਤੇਰੀ ਭੈਣ ਦੀ ਸਿਰੀ ਲਿਖ ਇੱਥੇ। ਚਾਚੀ ਦੀ ਕੀ ਜ਼ਰੂਰਤ ਹੈ ਕਿ ਇੱਧਰ ਇੱਧਰ ਦੇਖੋ। ਉਹਨੇ ਕਿਹਾ ਉੱਥੇ, ਉਹਨੇ ਕਿਹਾ ਲਿਖੋ ਕਿਸੇ ਔਂਤਰੀ ਖੋਤੀ ਦੇ ਬੱਚਾ, ਲਿਖ ਫੈਸਲਾ, ਫੈਸਲਾ ਲਿਖ ਕੇ ਸੀਟਾਂ ਜਿਹੜੀਆਂ ਨੇ ਇਹ ਦਿੱਤੀਆਂ ਜਾਂਦੀਆਂ ਨੇ ਨੂਨ ਲੀਗ ਨੂੰ, ਮਾਈ ਤਲੂਰ ਵਾਲੀ, ਮਾਈ ਜਨਾਲੀ ਟਿੱਕਿਆਂ ਵਾਲੀ ਦੀ ਪਾਰਟੀ ਨੂੰ। ਟਿੱਕਾ ਪਾਰਟੀ, ਇਹ ਜੀ ਟਿੱਕਾ ਪਾਰਟੀ ਮਾਇਨੇ ਵਿੱਚ ਲਾਈ। ਖੈਰ ਉਹਦੇ ਤੇ ਆਉਂਦੇ ਆ। ਅਤੇ ਆਹ ਦਿਓ ਇਹਨੂੰ ਆਹ 2 SIM ਵਾਲਾ ਮੋਬਾਈਲ ਜਿਹੜਾ ਕਹਿੰਦਾ ਕਿ ਵੀ ਮੇਰੇ ਵਜ਼ੀਰ ਆਜ਼ਮ ਬਣਨ ਤੋਂ ਪਹਿਲੇ ਇੰਡੀਆ ਪਾਕਿਸਤਾਨ ਆਪਣਾ ਮਸਲੇ ਹੱਲ ਕਰ ਲੈਣ। ਮੈਂ ਅਮਨ ਦੇ ਦੌਰ ਦਾ ਇੱਕ ਵਜ਼ੀਰ ਆਜ਼ਮ ਬਣਨਾ, ਉਹ ਵੀ ਤਿਆਰ ਹੋਈ ਫਿਰਦਾ, ਉਹ 2 SIM ਵਾਲਾ ਮੋਬਾਈਲ ਵੀ। ਹਾਂ, ਹੁਣ ਜਨਾਬ ਆ ਸਾਰੇ ਫੈਸਲੇ ਜਿਹੜੇ ਨਾ ਉਹਨਾਂ ਨੇ ਦਿੱਤੇ ਆ, ਔਰ ਸੀਟਾਂ ਸੂਟਾਂ ਸਾਰੀਆਂ ਲੈ ਕੇ ਜ਼ਬਰਦਸਤੀ ਫੈਸਲੇ ਕਰਵਾ ਕੇ ਅਤੇ ਉਹਨਾਂ ਨੂੰ ਸਾਰਿਆਂ ਨੂੰ ਦੱਸ ਦਿੱਤਾ, ਆਵਾਮ ਨੂੰ ਵੀ ਦੱਸਤਾ ਕਿ ਇੱਥੇ ਸਿਰਫ ਔਰ ਸਿਰਫ ਇੱਕੋ ਹੀ ਹੈ, ਜੈਕਾਨ ਸ਼ਿਕਰੇ। ਆ ਜੈਕਾਨ ਸ਼ਿਕਰੇ ਜਿਹੜਾ ਆ ਇੱਥੇ ਦਾ ਬਾਦਸ਼ਾਹ ਜੰਗਲ ਦਾ, ਆ ਜੋ ਕਹੂਗਾ ਉਹੀ ਹੋਣਾ। ਹਾਂ, ਚਿੱਤ ਵੀ ਇਹਦੀ, ਪੱਤ ਵੀ ਇਹਦੀ, ਜੱਜ ਵੀ ਇਹਦੇ, ਫੈਸਲੇ ਵੀ ਇਹਦੇ, ਅਦਾਲਤ ਵੀ ਇਹਦੀ, ਪਾਰਲੀਮੈਂਟ ਵੀ ਇਹਦੀ। ਹਾਂ, ਨੂਨ ਲੀਗ ਪੀਪਲਸ ਪਾਰਟੀ, ਜਮਾਤ ਇਸਲਾਮੀ, ਆਪਣਾ ਫਜ਼ਲੁਰ ਰਹਿਮਾਨ JUIF ਪਾਰਟੀ, ਸਾਰੀਆਂ MQM ਸਭ ਇਹਦੀਆਂ, PTI ਵੀ ਇਹਦੀ।
ਉੱਤੇ ਪਹਿਲੇ ਹੁੰਦੀ ਸੀ ਨਾ ਕਿ ਪੀਟੀਆਈ ਚਲੋ ਖਾਂ ਦੀ ਹੈ, ਨਹੀਂ ਪੀਟੀਆਈ ਵੀ ਇਹਦੀ ਹੈ। ਔਰ ਪੀਟੀਆਈ 'ਚ ਜਿੰਨੇ ਦਗੜ ਦਿੱਲੇ ਸਾਰੇ ਇਹਦੇ। ਹਾਂ ਹੁਣ ਅੰਦਾਜ਼ਾ ਕਰ ਲਓ ਤੁਸੀਂ ਕੀ ਹੋ ਰਿਹਾ। ਪੂਰੇ ਮੁਲਕ ਤੇ ਕਬਜ਼ਾ ਕਰਕੇ ਉਹ ਦੱਸ ਰਿਹਾ ਵਾ, ਉਹ ਕਹਿੰਦਾ ਜਾਓ ਉਹ ਖਾੜ ਲਓ ਜੋ ਖਾੜਨਾ। ਸਾਡੀ ਨੇ ਦਿੱਤਾ ਆਹ ਨਹੀਂ ਆਹ ਕਹਿ ਰਿਹਾ, ਉਹ ਉਹਨੂੰ ਪਤਾ ਜੈਕਾਨ ਸ਼ਿਕਰੇ ਨੂੰ, ਉਹਨੂੰ ਪਤਾ ਵਾ ਕਿ 2 ਨੰਬਰ ਵਾਮ ਆ ਬੁਜ਼ਦਿਲ ਲੋਕ ਆ ਭੇਡ ਬੱਕਰੀਆਂ। ਹਾਂ ਆ ਕੀੜੇ ਨੇ ਹਸ਼ਰਾਤੁਲ 25 ਕਰੋੜ ਹਸ਼ਰਾਤੁਲ ਲੱਗੇ ਫਿਰਦੇ ਆ ਇੱਥੇ ਤੇ ਮੈਂ ਜਿਹਨੂੰ ਚਾਹਾਂ ਚੁੱਕ ਕੇ ਮਸਲ ਦਿਆਂ। ਹਾਂ ਮੈਂ ਜਿਹਨੂੰ ਚਾਹਾਂ ਚੁੱਕ ਕੇ ਅੰਦਰ ਕਰ ਦਿਆਂ, ਬਾਹਰ ਕਰ ਦਿਆਂ, ਫਰਕ ਕਰ ਦਿਆਂ, ਜੋ ਮਰਜ਼ੀ ਕਾ ਆਇਨ ਕਾਨੂੰਨ ਦੀ ਬੱਤੀ ਬਣਾ ਕੇ ਮੈਂ ਇਹਨਾਂ ਨੂੰ ਦੇ ਦਿਆਂ। ਬਾਬਾ ਜੀ ਕਹਿੰਦੇ ਯਾਰ ਬੱਤੀ ਬਣਾ ਕੇ ਤੇ ਉਹਨੇ ਜੱਜਾਂ ਨੂੰ ਦਿੱਤੀ ਹੋਈ ਆ। ਜਿਨ੍ਹਾਂ ਦਾ ਕੰਮ ਸੀ ਕਿ ਭਈ ਆਇਨ ਕਾਨੂੰਨ ਦੇ ਮੁਤਾਬਿਕ ਫੈਸਲੇ ਕਰਨੇ, ਆ ਬਗੈਰਤ ਦੇ ਬੱਚੇ ਆ ਜਿੱਕੇ ਪਤਾ ਨਹੀਂ ਕਿਹੜੇ ਕਾਨੂੰਨ ਦੇ ਮੁਤਾਬਿਕ ਫੈਸਲੇ ਕਰ। ਮੈਂ ਕਿਹਾ ਬਾਬਾ ਜੀ ਇੱਕੋ ਹੀ ਕਾਨੂੰਨ ਆ ਜੈਕਾਨ ਸ਼ਿਕਰੇ ਦਾ। ਇੱਥੇ ਤਾਂ ਜੈਕਾਨ ਸ਼ਿਕਰਾ ਅੱਜ ਜੋ ਕਹਿੰਦਾ ਉਹ ਹੋ ਜਾਂਦਾ। ਹਾਂਜੀ ਕੋਈ ਮਸਲਾ ਨਹੀਂ ਗਾ। ਔਰ ਵੈਸੇ ਵੀ ਇੰਨੀ ਦੁੱਖ ਵਾਲੀ ਗੱਲ ਕੋਈ ਨਹੀਂ। ਹਾਂ ਮੈਂ ਕਿਹਾ ਚਲੋ ਤੁਹਾਨੂੰ ਹੌਸਲਾ ਵੀ ਦੇ ਦਈਏ, ਕੋਈ ਐਸੀ ਗੱਲ ਨਹੀਂ। ਦੇਖੋ ਐਸੀ ਗੱਲ ਕੋਈ ਨਹੀਂ ਕਿ ਮੈਂ ਤੁਹਾਨੂੰ ਹੌਸਲਾ ਦੇਣ ਲੱਗਾ ਕਿ ਵੀ ਵਕਤ ਬਦਲ ਜਾਏਗਾ, ਨਹੀਂ ਵਕਤ ਹੈ ਹੀ ਰਹਿਣਾ, ਤੁਹਾਡੀ ਵੱਜਦੀ ਰਹਿਣੀ ਹੈ। ਇਹ ਜਾਏਗਾ ਵੀ ਦੂਜਾ ਆ ਜਾਏਗਾ, ਉਹ ਜਾਣੀ ਸ਼ੁਰੂ ਕਰ ਦੇਗਾ। ਇਹ 400 ਸਾਲ ਦਾ ਪ੍ਰੋਗਰਾਮ। ਇਹ ਤੇ ਜਦ ਤੱਕ ਤੁਸੀਂ ਆਪ ਉੱਠ ਕੇ ਖਤਮ ਨਾ ਕਰੋ ਗੰਦ, ਹਾਂ ਇਹ ਚੱਲਦਾ। ਇਹ ਉਹ ਗੰਦਾ ਨਾਲਾ ਜਿਹੜੀ ਕਿਹੜਾ ਕਦੀ ਨਹੀਂ ਰੁਕਦਾ, ਇਹ ਬਹਿੰਦਾ ਹੀ ਰਹਿਣਾ ਵਾ। ਹਾਂ ਲੇਕਿਨ ਤਸੱਲੀ ਮੈਂ ਤੁਹਾਨੂੰ ਇਹ ਦੇ ਦਿਆਂ ਕਿ ਦੇਖੋ ਅਗਰ ਇਹ ਸੀਟਾਂ ਪੀਟੀਆਈ ਨੂੰ ਮਿਲ ਵੀ ਜਾਂਦੀਆਂ ਤੇ ਪੀਟੀਆਈ ਦੇ ਜਿਹੜੀਆਂ ਖਵਾਤੀਨ ਨੇ ਉਹ ਆ ਜਾਂਦੀਆਂ, ਆ ਕੇ ਜਨਾਬ ਹਲਫ ਹੁਲਫ ਚੁੱਕ ਕੇ ਆਪਣਾ ਬਹਿ ਜਾਂਦੀਆਂ ਆ ਕੇ ਨਾਲ, ਤੇ ਤੁਹਾਨੂੰ ਕੀ ਲੱਗਦਾ ਸੀ ਉਹਨਾਂ ਨੇ ਇਮਰਾਨ ਖਾਨ ਦੇ ਨਾਲ ਲੋਇਲ ਹੋਣਾ ਸੀਗਾ ਕਿ ਇਹਨਾਂ ਦੇ ਨਾਲ? ਜਿਵੇਂ ਪਹਿਲੇ ਦਗੜ ਦੱਲੇ ਜਿਹੜੇ ਨੇ ਉਹ ਸਾਰੇ ਉਹਨਾਂ ਨਾਲ ਰਲੇ ਨੇ ਕੰਪਨੀ ਨਾਲ, ਉਵੇਂ ਹੀ ਆ ਖਵਾਤੀਨ ਜਿਹੜੀਆਂ ਸੀ ਇਹਨਾਂ ਨੇ ਵੀ ਆਉਂਦੇ ਹੀ ਆਪਣੀ ਜਿਹੜੀਆਂ ਨਾ ਪੇਸ਼ ਕਰ ਦੇਣੀ ਸੀ ਵਫਾਦਾਰੀ ਉਹਨਾਂ ਨੇ ਕਰ ਦੇਣੀ ਸੀ ਪੇਸ਼ ਕਿ ਲੈ ਜੀ ਸੀ ਤੁਹਾਡੇ ਵਫਾਦਾਰ ਕੰਪਨੀ ਦੇ। ਇੱਥੇ ਕੰਪਨੀ ਦੀ ਵਫਾਦਾਰੀ ਚੱਲਦੀ। ਇਹਨਾਂ ਨੂੰ ਇਹ ਮਸਲਾ ਨਹੀਂ ਸੀ ਕਿ ਬਈ ਇਹ ਪੀਟੀਆਈ ਦੀ ਸੀਟਾਂ ਮਿਲ ਜਾਂਦੀਆਂ ਤੇ ਵੀ ਪੀਟੀਆਈ ਦੀਆਂ ਕੋਈ ਬਹੁਤ ਵੱਡੀਆਂ ਇਨਕਲਾਬੀ ਔਰਤਾਂ, ਉਹ ਤੁਸੀਂ ਦੇਖ ਲਈਆਂ ਕਿੰਨੀਆਂ ਕੁ ਔਰਤਾਂ ਤੁਹਾਨੂੰ ਡਿਆਲੇ ਦੇ ਬਾਹਰ ਨਜ਼ਰ ਆਉਂਦੀਆਂ ਨੇ। ਹਾਂਜੀ ਕਿੰਨੀਆਂ ਕੁ ਔਰਤਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਅਲੀਮਾ ਆਪਾ ਦੇ ਨਾਲ ਖੜੀਆਂ ਹੋਈਆਂ। ਹਾਂਜੀ ਬਹੁਤ ਸ਼ਾਜ਼ੋ ਨਾਦਰ ਨੇ। ਤੇ ਅੱਜ ਜਦੋਂ ਹੀ ਇੱਥੇ ਕਿਤੇ ਐਲਾਨ ਹੁੰਦਾ ਕਿ ਜੀ ਮਖਸੂਸ ਨਸ਼ਿਸਤਾਂ, ਇੱਥੇ ਹਜ਼ਾਰਾਂ ਖਵਾਤੀਨ ਨੇ ਆ ਜਾਣਾ ਸੀਗਾ ਕਿ ਜੀ ਪੀਟੀਆਈ ਜਿੰਦਾਬਾਦ, ਇਮਰਾਨ ਖਾਨ ਜਿੰਦਾਬਾਦ, ਸੀਟਾਂ ਸਾਨੂੰ ਦੇ ਦਿਓ। ਇਹੋ ਜਿਹਾ ਹਿਸਾਬ ਜੀ ਸਭ ਦੇ ਸਭ ਬੇਗੈਰਤੀ ਭਰੀ ਹੋਈ ਹੈ ਹਰ ਜਗ੍ਹਾ ਤੇ। ਆਪਣਾ ਮਫਾਦ ਆਪਣਾ, ਉਹ ਅਗਰ ਅੱਛਾ ਹੋਇਆ ਨਹੀਂ ਮਿਲੀਆਂ ਯਕੀਨ ਕਰੋ, ਨਹੀਂ ਤਾਂ ਜ਼ਿਆਦਾ ਦੁੱਖ ਹੋਣਾ ਸੀ ਕਿ ਯਾਰ ਪੀਟੀਆਈ ਦੀਆਂ ਜਿਹੜੀਆਂ ਨੇ ਉਹ ਜਾ ਕੇ ਉਹਨਾਂ ਨਾਲ ਰਲ ਗਈਆਂ, ਵੋਟ ਉਹਨਾਂ ਨੂੰ ਦੇ ਦਿੱਤਾ, ਸੈਨੇਟ ਦੇ ਵਿੱਚ ਦਿੱਤਾ ਨਹੀਂ ਕਿੰਨਿਆਂ ਨੇ ਜਾ ਕੇ। ਹੋਰ ਦੂਜੇ ਜਿੱਦਾਂ ਵੀ ਇਹੋ ਜਿਹੇ ਮਾਮਲਾ ਆਉਂਦੇ ਨੇ ਆਇਨ ਤਰਮੀਮ ਦੇ, ਇਹ ਔਰਤਾਂ ਜਿਹੜੀਆਂ ਨੇ ਚਲੀਆਂ ਜਾਂਦੀਆਂ। ਔਰ ਤੋਂ ਮੈਨੂੰ ਯਾਦ ਆਈ ਇੱਕ ਆਪਣਾ ਕੀ ਨਾਮ ਸੀ ਉਹਦਾ, ਬਿੱਲ ਬਤੌੜੀ ਤੇ ਨਾਸਾਂ ਚੜੀ ਚਿੜੀ ਆ ਵੀ ਪੀਟੀਆਈ ਦੀ ਮਖਸੂਸ ਨਸ਼ੀਸ ਤੋਂ ਲੋਟੀ ਹੋਈ ਸੀ ਨਾ। ਇਹੋ ਜਿਹੀਆਂ ਸਾਰੀਆਂ ਲੋਟੀਆਂ ਨੇ ਤੇ ਇਹ ਫਿਕਰ ਵਾਲੀ ਗੱਲ ਕੋਈ ਨਹੀਂ ਹੈਗੀ ਕਿ ਯਾਰ ਉਹ ਇਹ ਨਹੀਂ ਹੋਇਆ, ਉਹ ਇੰਝ ਹੀ ਹੋਣਾ ਸੀ। ਹਾਂ ਇਹ ਬਲਕਿ ਜ਼ਿਆਦਾ ਬਿਹਤਰ ਹੋ ਗਿਆ। ਔਰ ਉਹਨਾਂ ਨੇ ਵੀ ਐਸ ਕਰਕੇ ਕਿਹਾ ਕਿ ਬਈ ਦੇਖੋ ਥੋੜ੍ਹੀ ਜਿਹੀ ਪ੍ਰੋਬਲਮ ਹੁੰਦੀ ਹੈ, ਇਹਨਾਂ ਕੋਲ ਵੋਟ ਪਵਾਵਾਂਗੇ ਤੇ ਫਿਰ ਬੁਰਾ ਵੀ ਲੱਗੇਗਾ। ਯਾਰ ਪੀਟੀਆਈ ਕੋ ਜਿਹੜਾ ਨਾ ਵੋਟ ਪਵਾਇਆ ਨੇ ਪੈ, ਉਹ ਕਹਿੰਦੇ ਨੂਨ ਲੀਗ ਨੂੰ ਦਵਾਓ ਸਾਰੀਆਂ। ਹਾਂ ਉਹ ਤੇ ਆਪਣੀ ਘਰ ਦੀ ਗੱਲ ਹੈ ਤੇ ਉਹ ਘਰੋਂ ਵੋਟ ਲੈ ਲਾਂਗੇ ਜੋ ਆਈਨੀ ਤਰਮੀਮ ਕਰਾਉਣੀ ਹੈ। ਉਹ ਜਨਾਬ ਉਹਨਾਂ ਨੇ ਪੂਰਾ ਹਿਸਾਬ ਕਿਤਾਬ ਲਾ ਕੇ ਉਹ ਹੁਣ ਜਨਾਬ ਤੁਸੀਂ ਵੇਟ ਕਰੋ, ਬਸ ਇੰਤਜ਼ਾਰ ਕਰੋ। ਆਹ 27ਵੀਂ ਤਰਮੀਮ ਆਈ ਖੜੀ ਹੈ। ਇਹਦੇ ਵਿੱਚ ਸਭ ਤੋਂ ਪਹਿਲੇ ਤਾਂ ਉਹਨੇ ਤੁਹਾਨੂੰ ਜਿਹੜੇ ਬਚ ਗਏ ਨੇ ਅਜੇ ਤੱਕ ਮੇਰੇ ਵਰਗੇ ਵੀ, ਉਹਨਾਂ ਨੂੰ ਹੋਰ ਤੋਨਾ ਉਹਨਾਂ ਨੂੰ ਅੱਗੇ ਪਿੱਛੇ ਜਿਹੜਾ ਰੱਖ ਕੇ ਹਾਂ ਉਹਨਾਂ ਦਾ ਕੰਮ ਤਮਾਮ ਕਰ ਦੇਣਾ ਉਹਨਾਂ ਨੇ ਕਿ ਆਵਾਜ਼ ਕੀ ਸਾਹ ਵੀ ਨਾ ਲੈਣ ਕੋਈ। ਹਾਂ ਕਿ ਉੱਧਰ GHQ ਮੂੰਹ ਕਰਕੇ ਸਾਹ ਵੀ ਲਿਆ ਤੇ ਉਹ ਵੀ ਜਰਾ ਨਾ ਜਾਨ ਨਿਕਲ ਜਾਣੀ ਤੁਹਾਡੀ। ਇਹੋ ਜਿਹੇ ਕਾਨੂੰਨ ਉਹਨਾਂ ਨੇ ਲੈ ਕੇ ਆਉਣੇ ਨੇ ਹੁਣ। ਤੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਬਣਾ ਰਹੇ ਨੇ ਜਨਾਬ ਬਾਦਸ਼ਾਹ ਔਰ ਜੈਕਾਨ ਸ਼ਿਕਰੇ ਜਿਹੜਾ, ਉਹਨੂੰ ਹੁਣ ਅਵਾਮੀ ਤੌਰ 'ਤੇ ਕੋਈ ਅਹੁਦਾ ਦੇਣਗੇ। ਹਾਂ ਸਦਰ ਦੇ ਦੇਣਗੇ, ਕੋਈ ਹੋਰ ਦੇ ਦੇਣਗੇ ਮਿਲਦਾ ਜੁਲਦਾ। ਕਿਉਂ? ਕਿਉਂਕਿ ਦੇਖੋ ਆਹ ਫੀਲਡ ਮਾਰਸ਼ਲ ਜਦੋਂ ਉਹਦਾ ਮਿਲਿਆ ਨਾ ਉਹਨਾਂ ਨੂੰ, ਆਪਣੇ ਹਾਫਿਜ਼ ਆਸਮ ਮਨੀਰ ਸਾਹਿਬ, ਉਹਨਾਂ ਨੂੰ ਜਦੋਂ ਉਹਦਾ ਮਿਲਿਆ ਤੇ ਉਹ ਫਿਰ ਸਮਝ ਲੱਗ ਗਿਆ ਲੋ ਜੀ ਉਹਨਾਂ ਨੂੰ ਇੱਕ ਹੌਸਲਾ ਮਿਲ ਗਿਆ, ਹੁਣ ਮੈਂ ਟੋਪ 'ਤੇ ਆ ਗਿਆ, ਹੁਣ ਦੁਨੀਆ ਮੇਰੀ ਇੱਜ਼ਤ ਕਰੇਗੀ। ਉਹ ਜਦੋਂ ਗਏ ਨੇ ਉਹਨਾਂ ਨੇ ਸਾਈਡ 'ਤੇ ਬਿਠਾ ਦਿੱਤਾ ਉਹਨੂੰ। ਕਹਿੰਦੇ ਭਾਈ ਉਹ ਸਾਈਡ 'ਤੇ ਬੈਠ, ਪ੍ਰੋਟੋਕੋਲ ਕੋਈ ਨਹੀਂ, ਸਟੇਟ ਪ੍ਰੋਟੋਕੋਲ ਉਹਨਾਂ ਨੇ ਲੱਭਦਾ ਜਿਨ੍ਹਾਂ ਕੋ ਅਹੁਦੇ ਹੁੰਦੇ ਨੇ ਦੂਜੇ। ਤੁਸੀਂ ਮੁਲਾਜ਼ਮ ਪੇਸ਼ਾ ਆਦਮੀ ਹੋ, ਚਾਹੇ 5 ਸਿਤਾਰੇ ਹੋ ਗਏ ਨੇ ਤੁਹਾਡੇ, ਹਜੇ ਵੀ ਮੁਲਾਜ਼ਮ ਹੀ ਹੋ। ਮੁਲਾਜ਼ਮਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ। ਹਾਂ ਇਸ ਕਰਕੇ ਸਾਈਡ 'ਤੇ ਪਿੱਛੋਂ ਜਾ ਕੇ
ਉਹ ਜੰਗਲੇ ਟਪਾ ਕੇ ਪਤਾ ਨਹੀਂ ਟਰੰਪ ਨਾਲ ਮਿਲਵਾਇਆ ਉਹਨਾਂ ਨੇ। ਬਾਬਾ ਜੀ ਕਹਿੰਦੇ ਤੈਨੂੰ ਲਵੇ ਮਤਲਬ ਜੰਗਲਿਆਂ ਨਹੀਂ ਟਪਾਇਆ ਇਹਨਾਂ ਨੇ, ਜੰਗਲਿਆਂ ਦੇ ਪਿੱਛੋਂ ਲਿਜਾ ਕੇ। ਹਾਂ ਅੱਗੇ ਕੋਈ ਨਹੀਂ ਆਇਆ, ਜਿਵੇਂ ਹਾਂ ਉਤਰਿਆ ਸੀ ਗੱਡੀ 'ਚੋਂ ਅੱਗੇ, ਦੇਖੋ ਸਟੇਟ ਪ੍ਰੋਟੋਕਾਲ ਉਹਨਾਂ ਨੂੰ ਦਿੰਦੇ, ਉਹਨਾਂ ਦੀ ਰੱਖ ਰਖਾਵ। ਉਹ ਹੁਣ ਇਹਨਾਂ ਨੂੰ ਸਮਝ ਆਈ ਕਿ ਯਾਰ ਫੀਲਡ ਮਾਰਸ਼ਲ ਬਣ ਕੇ ਵੀ ਤਾਂ ਫਾਇਦਾ ਕੋਈ ਨਹੀਂ ਹੋਇਆ, ਉਹ ਇੱਜ਼ਤ ਉਜ਼ਤ ਲੱਭਦੀ ਨਹੀਂ, ਕੋਈ ਮੁਕਾਮ ਨਹੀਂ ਲੱਭ ਰਿਹਾ। ਉਹ ਫਿਰ ਇਹਨਾਂ ਨੂੰ ਸਮਝ ਆਈ ਕਿ ਯਾਰ ਹੁਣ ਕੋਈ ਹੋਰ ਆਈਨੀ ਅਹੁਦਾ ਲਵੋ ਕੋਈ। ਹਾਂ ਉਹ ਫਿਰ ਯਕੀਨਨ ਕੋਈ ਸਦਰ ਦਾ ਅਹੁਦਾ ਲੈਣਗੇ ਤਾਂ ਕਿ ਜਿਹੜੇ ਬਾਹਰ ਵਾਲੇ ਲੋਕ ਨੇ ਉਹ ਜਿਹੜੇ ਝਿਜਕਦੇ ਵੀ ਨੇ ਉਹ ਵੀ ਖੁੱਲ੍ਹ ਕੇ ਜ਼ਰਾ ਮੁਲਾਕਾਤ ਹੋ ਸਕੇ, ਕੋਈ ਪ੍ਰੋਟੋਕੋਲ ਹੋ ਸਕੇ। ਬਾਕੀ ਇੱਥੇ ਤਾਂ ਕੀੜੇ ਮਕੌੜੇ ਨੇ, ਇੱਥੇ ਕਿੰਨੇ ਪੁੱਛਣਾ ਹਿਸਾਬ ਤਾਂ ਲੱਗ। ਉਹ ਹੁਣ ਆਈਨੀ ਤਰਮੀਮ ਆ ਜਾਏਗੀ 27ਵੀਂ, ਅਤੇ ਉਹ ਜਨਾਬ ਕਰਕੇ ਅਤੇ ਹਿਸਾਬ ਲਾ ਦੇਣਗੇ ਪੂਰਾ। ਅਤੇ ਅਸਕਰੀ ਜੱਜ ਜਿਹੜੇ ਨੇ ਨਾ, ਇਹ ਹਰਾਮਜ਼ਾਦੇ, ਇਹ ਖੋਤੀ ਦੇ ਬੱਚੇ, ਇਹਨਾਂ ਨੂੰ ਤੁਸੀਂ ਜਿੰਨੀਆਂ ਮਰਜ਼ੀ ਗਾਲਾਂ ਕੱਢ ਲਓ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਇਹਨਾਂ ਨੇ ਜਦੋਂ ਜੋਬ ਲਈ ਸੀ ਅਤੇ ਇਹ ਵਾਅਦਾ ਕਰਕੇ ਲਈ ਸੀ ਕਿ ਜੀ ਅਸੀਂ ਤੁਹਾਡੇ ਖਾਦਮ ਮੁਲਾਜ਼ਮ, ਜੋ ਕਹੋਗੇ ਅਸੀਂ ਕਰਾਂਗੇ, ਬਾਕੀ ਆਵਾਮ ਗਾਲਾਂ ਕੱਢੇਗੀ ਤਾਂ ਕੱਢਦੀ ਰਹੇ। ਉਹਨਾਂ ਦੇ ਕਿਹਨੂੰ ਠੰਡ ਹੈ? ਨਾ ਫੈਸਲੇ ਕਰਵਾਉਣ ਵਾਲਿਆਂ ਦੀ ਕਿਸੇ ਚੀਜ਼ ਨੂੰ ਠੰਡ ਹੈ, ਨਾ ਫੈਸਲੇ ਕਰਨ ਵਾਲਿਆਂ ਦੀ ਕਿਸੇ ਚੀਜ਼ ਨੂੰ ਠੰਡ ਹੈ। ਹਾਂ ਔਰ ਬਾਬਾ ਜੀ ਕਹਿੰਦੇ ਨੇ ਉਹੀ ਹਿਸਾਬ ਹੋ ਗਿਆ। ਹਾਂ ਸਾਡਾ ਦੇ ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਉਹੀ ਲੈਣਾ ਦੇਣਾ ਪਕੌੜਾ ਅਤੇ ਤੰਬਾਕੂ ਖਾਣਾ ਕੋਲਾ। ਆਹ ਸਾਰਾ ਹਿਸਾਬ ਕਿਤਾਬ ਹੋ ਰਿਹਾ ਉੱਥੇ ਜਨਾਬ। ਅਤੇ ਦੂਜੇ ਪਾਸੇ ਤੁਸੀਂ ਜਿਹੜੀ ਦੂਜੀ ਗੱਲ ਆ ਉਹ ਬੜੀ ਅਜੀਬੋ ਗਰੀਬ ਆ। ਹੁਣ ਰੇਸ ਲੱਗੀ ਹੋਈ ਆ ਦੋ ਸ਼ਖਸੀਅਤ ਦੇ ਵਿੱਚ, ਕਿਉਂਕਿ ਦੇਖੋ ਇਹਨਾਂ ਨੇ ਤਾਂ ਆਈ ਨਹੀਂ ਉਹਦਾ ਕੋਈ ਨਾ ਕੋਈ ਲੈ ਉੜਨਾ। ਇਹ ਤਾਂ ਮਜ਼ਬੂਤ ਹੋ ਗਏ ਨੇ, ਪੱਕੇ ਹੋ ਗਿਆ ਸਿਸਟਮ, ਗੱਲ ਖਤਮ ਹੋ ਗਈ, ਕਹਾਣੀ ਖਤਮ ਹੋ ਗਈ। PTI ਖਤਮ ਸ਼ੁੱਧ। ਹਾਂਜੀ PTI ਦੇ ਜਿੰਨੇ ਦਗੜ ਦਲੇ ਰਹਿ ਗਏ ਨੇ ਉਹ ਵੀ ਖਤਮ ਸ਼ੁੱਧ। ਬਲਕਿ ਬਿਹਤਰ ਇਹੀ ਹੋਏਗਾ ਕਿ ਖਾਨ ਐਲਾਨ ਕਰ ਦੇਵੇ ਕਿ ਜਿਹੜਾ ਜਿਸ ਅਹੁਦੇ 'ਤੇ ਆਇਆ ਵੇ ਅਸਤੀਫਾ ਦੇ ਦੇਵੇ। ਪਾਰਲੀਮੈਂਟ ਮੈਂਬਰ ਹੈ ਚਾਹੇ ਸੂਬਾਈ ਮੈਂਬਰ, ਇਹ ਸਿਸਟਮ ਗੰਦੇ ਸਿਸਟਮ 'ਚੋਂ ਬਾਹਰ ਆ ਜਾਣਾ ਚਾਹੀਦਾ। ਯਕੀਨ ਕਰੋ ਫਾਇਦਾ ਕੋਈ ਨਹੀਂ ਹੈ ਸਿਸਟਮ ਦੇ ਵਿੱਚ ਰਹਿ ਕੇ ਵੀ ਕੁਛ ਨਹੀਂ ਹੈ। ਉਹ ਸਿਰਫ 4 ਬੇਗੈਰਤ ਲੋਕ ਜਿਹੜੇ ਨੇ PTI ਦੇ, ਉਹੀ ਉਹ ਆਪਣਾ ਕਾਰਡ ਕੂਡ ਚੁੱਕ ਕੇ AC ਵਾਲੇ ਠੰਡੇ ਕਮਰਿਆਂ 'ਚ ਇhtਜਾਜ ਕਰਦੇ ਰਹਿੰਦੇ ਨੇ ਕਿ ਜੀ ਇਮਰਾਨ ਖਾਨ ਕੋ ਰਿਹਾ ਕਰੋ। ਬਈ ਇੱਦਾਂ ਨਹੀਂ ਹੁੰਦਾ, ਇਮਰਾਨ ਖਾਨ ਰਿਹਾ ਇੱਦਾਂ ਹੋਣਾ ਹੁੰਦਾ ਅਤੇ ਉਹ ਪਹਿਲੇ ਵੀ ਨਹੀਂ ਹੋ ਜਾਣਾ ਸੀ, ਕਾਰਡ ਚੁੱਕੇ ਜਦੋਂ ਪਾਏ ਸੀ ਬਾਹਰ, ਇੱਦਾਂ ਨਹੀਂ ਹੋਣਾ। ਅਤੇ ਉਹ ਫਾਇਦਾ ਕੋਈ ਨਹੀਂ ਇਹਨਾਂ ਦਾ। ਇਹ ਸਭ ਦੇ ਸਭ ਕੰਪਰੋਮਾਈਜ਼ ਨੇ, ਸਭ ਕੰਪਨੀ ਨਾਲ ਮਿਲੇ ਹੋਏ ਨੇ। ਇਸ ਕਰਕੇ ਬਿਹਤਰ ਇਹੀ ਹੈ ਕਿ ਖਾਨ ਸਾਹਿਬ ਨੂੰ ਚਾਹੀਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਪੈਗਾਮ ਭੇਜਣ ਕਿ ਅਸਤੀਫੇ ਦਿਓ ਅਤੇ ਬਾਹਰ ਆਓ। ਹਾਂ ਬਾਹਰ ਆਓ, ਸੜਕਾਂ 'ਤੇ ਆਓ, ਨਹੀਂ ਤਾਂ ਫਾਰਗ ਇੱਥੋਂ ਕੋਈ ਹਿਸਾਬ ਦਾ। ਅਤੇ ਦੂਜੀ ਜਿਹੜੀ ਗੱਲ, ਅਹਿਮ ਜਿਹੜੀ ਗੱਲ ਹੈ ਉਹ ਇਹ ਵੇਖ ਜਨਾਬ, ਹੁਣ ਪੰਗਾ ਜਿਹੜਾ ਪਿਆ ਨਾ ਉਹ ਦੋ ਸ਼ਖਸੀਅਤ ਦੇ ਵਿੱਚ ਪਿਆ ਹੈ। ਇੱਕ 2 ਸਿੰਮਾਂ ਵਾਲਾ ਮੋਬਾਈਲ ਆ, ਉਹ ਹੁਣ ਤਿਆਰੀ ਕਰ ਰਿਹਾ ਕਿ ਵੀ ਮੈਂ ਵਜ਼ੀਰ ਆਜ਼ਮ ਬਣਿਆ ਹੀ ਬਣਿਆ। ਅਤੇ ਦੂਜੇ ਪਾਸੇ ਮਾਈ ਤੰਦੂਰ ਵਾਲੀ, ਹਾਂਜੀ ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕਿਆਂ ਵਾਲੀ ਨੇ ਪਿੱਠ ਸਿਆਪਾ ਪਾਇਆ ਹੋਇਆ। ਹਾਂਜੀ ਉਹ ਕਹਿ ਰਹੀ ਆ ਇਹ ਗੱਲ ਮੈਂ ਨਹੀਂ ਮੰਨਣੀ, ਇਹ ਨਹੀਂ ਹੋ ਸਕਦਾ। ਕभी ਦੇਖੋ ਅਸੀਂ ਤੁਹਾਨੂੰ ਲਾਇਆ, ਅਸੀਂ ਤੁਹਾਨੂੰ ਲਿਆਏ, ਅਸੀਂ ਤੁਹਾਨੂੰ ਲਾਇਆ, ਸਾਰਾ ਕੰਮ ਸਾਡਾ। ਹੁਣ ਵਜ਼ੀਰ ਆਜ਼ਮ ਜਿਹੜੇ ਆ ਮਾਈ ਕਹਿੰਦੀ ਹੈ ਉਹ ਮੈਂ ਬਣਨਾ, ਮੈਨੂੰ ਬਣਾਓ ਵਜ਼ੀਰ ਆਜ਼ਮ। ਹਾਂ ਹੁਣ ਉਹ ਜਿਹੜੇ ਆਪਣਾ ਜੈਕਾਨ ਸ਼ਿਕਰੇ ਆ, ਅੱਜ ਤੋਂ ਬਾਅਦ ਜੈਕਾਨ ਸ਼ਿਕਰੇ ਹੀ ਆ, ਜੈਕਾਨ ਸ਼ਿਕਰੇ ਜਿਹੜਾ, ਉਹ ਹੁਣ ਕਹਿੰਦਾ ਕਿ ਦੇਖ ਬਈ ਬੀਬੀ ਦੇਖ ਤੈਨੂੰ ਮੈਂ ਉੱਥੇ ਦੇਤਾ 10 ਖਰਬ, ਤੂੰ ਹੜੱਪ ਵੀ ਕਰ ਲਿਆ ਉੱਥੋਂ, ਸਾਰਾ ਬੇੜਾ ਗਰਕ ਤੂੰ ਕਰਕੇ ਰੱਖਤਾ, ਤੂੰ ਕਰਦੀ ਰਹਿ, ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਆਪ ਉਹ ਕਹਿੰਦਾ ਬੇੜਾ ਗਰਕ ਹੀ ਕਰਨ ਆਇਆ। ਮੈਂ ਕਿਹਾ ਮੁਲਕ ਨੂੰ ਕਿੱਥੋਂ ਕੋਈ ਦਲਦਲ 'ਚੋਂ ਕੱਢਣ ਆਇਆ, ਮੈਂ ਆਪ ਤਸਾਨ ਆਇਆ। ਹਾਂ ਮੈਨੂੰ ਟਾਰਗੇਟ ਹੀ ਇਹੀ ਦਿੱਤਾ ਗਿਆ ਜਿਨ੍ਹਾਂ ਨੇ ਦਿੱਤਾ ਕਿ ਵਾੜ ਕੇ ਰੱਖਦੇ ਆ ਮੁਲਕ ਨੂੰ। ਉਹ ਕਹਿੰਦਾ ਮੈਂ ਵਾੜਿਆ, ਤੂੰ ਵੀ ਵਾੜ ਕੇ ਰੱਖ ਦੇ, ਕੋਈ ਮਸਲਾ ਨਹੀਂ। ਲੇਕਿਨ ਉਹ ਕਹਿੰਦਾ ਕਿ ਦੇਖ ਉੱਥੇ ਜਿਹੜਾ ਸੈਂਟਰ ਦੇ ਵਿੱਚ ਨਾ ਹੁਣ ਉਹ 2 ਸਿੰਮਾਂ ਵਾਲਾ ਮੋਬਾਈਲ ਉਹਦੀ ਵਾਰੀ ਆ, ਕਿਉਂਕਿ ਉਹਦੇ ਪਿਓ ਨੇ ਵੀ ਮੈਂ ਵਾਅਦਾ ਕੀਤਾ। ਹਾਂ ਉਹ ਚੋਰ ਡਾਕੂ ਲੁਟੇਰਾ ਜਿਹੜਾ ਨਾ ਉਹਨੇ ਵੀ ਖੁਸ਼ ਕਰਨਾ। ਉਹ ਕਹਿੰਦੀ ਹੈ ਕਿ ਉਹਨੂੰ ਖੁਸ਼ ਤੇ ਕਰ ਦਿੱਤਾ, ਸਦਰ ਬਣਾਤਾ ਉਹਨੂੰ। ਹੁਣ ਹੋਰ ਕੀ, ਉਹ ਕਹਿਣ ਲੱਗਾ ਉਹ ਤਾਂ ਮੈਂ ਹੁਣ ਆਪ ਬਣਨਾ, ਉਹਨੂੰ ਹਟਾਉਣਾ ਵੀ ਹੈ। ਭਈ ਉਹਨੂੰ ਹਟਾਵਾਂਗਾ ਉੱਥੋਂ ਅਤੇ ਉਹਦੇ ਪੁੱਤਰ ਨੂੰ ਵਜ਼ੀਰ ਆਜ਼ਮ ਲਾਵਾਂਗਾ। ਇਸ ਕਰਕੇ ਮਾਈ ਤੂੰ ਹੁਣ ਸਬਰ ਕਰ ਅਤੇ ਸ਼ੁਕਰ ਕਰ। ਹਾਂ ਜੋ ਕੁਛ ਤੇਰੇ ਕੋਲ ਹੈ ਤੂੰ ਬਾਕੀ ਛੱਡ ਦੇ। ਇਹ ਵੀ ਪ੍ਰੋਬਲਮ ਇਹ ਵੀ ਆ, ਉਹ ਵੀ ਬਾਬਾ ਜੀ ਨੇ ਦੱਸਿਆ ਕਿ ਦੇਖੋ ਇਹ ਜੇ ਹੋ ਗਿਆ ਨਾ ਉੱਧਰ ਮਾਈ ਵਜ਼ੀਰ ਆਜ਼ਮ ਬਣ ਗਈ ਅਤੇ ਇਹ ਤਾਂ ਸਦਰ ਬਣ ਗਏ, ਅਤੇ ਉਹ ਬਾਬਾ ਜੀ ਕਹਿੰਦੇ ਕਿ ਇਹਨਾਂ ਦਾ ਨਿਕਾਹ ਵੀ ਹੋ ਸਕਦਾ। ਬਾਬਾ ਜੀ ਕੀ ਗੱਲ ਕਰ ਰਹੇ, ਬਾਬਾ ਕਹਿੰਦੇ ਵੀ ਕੁਛ ਵੀ ਮੁਮਕਿਨ ਹੈ, ਕੁਛ ਵੀ ਹੋ ਸਕਦਾ। ਇੱਥੇ ਕਿਹੜਾ ਆਇਨ ਕਾਨੂੰਨ ਚੱਲਦਾ ਹੈ। ਹਾਂ ਇਹ ਵੀ ਸੋਚਦੇ। ਮੈਂ ਕਿਹਾ ਬਾਬਾ ਜੀ ਤੁਹਾਡੀ ਵਜ਼ਾਹਤ ਕਰੋ। ਬਾਬਾ ਜੀ ਕਹਿੰਦੇ ਦੇਖੋ ਭਈ ਸਦਰ ਦਾ ਅਤੇ ਵਜ਼ੀਰ ਆਜ਼ਮ ਦਾ ਤਾਲੁਕ ਬੜਾ ਗਹਿਰਾ ਹੁੰਦਾ ਹੈ। ਹਾਂ ਉਹ ਦੇਖੋ ਹੁਣ ਆਪਣਾ ਜੈਕਾਨ ਸ਼ਿਕਰੇ ਜਿਹੜਾ ਉਹ ਹੁਣ ਬਣ ਗਿਆ ਅਗਰ ਸਦਰ, ਹਾਂ ਇਹ ਵਜ਼ੀਰ ਆਜ਼ਮ ਮਾਈ ਬਣ ਗਈ ਅਤੇ ਰੋਜ਼ ਦਾ ਆਉਣਾ ਜਾਣਾ ਲੱਗਿਆ ਰਹੇਗਾ। ਰੋਜ਼ ਦਾ ਆਉਣਾ ਜਾਣਾ ਮਤਲਬ ਹੈ ਮੁਹੱਬਤਾਂ ਹੋਰ ਵੱਧ ਜਾਣੀਆਂ ਨੇ। ਉਹ ਫਿਰ ਹੋ ਸਕਦਾ
ए वाने सदर शिफ्ट हो जाए या वज़ीर आज़म शिफ्ट हो जाए। हाँ तो पता लगे लो जी मौलवी बुला लिया तो गेम हो गई है। तो खतरा भी रहना इस करके कहते हैं कि नहीं दूर दूर ठीक आ तू अजे पंजाब की इट पुट बेड़ा गरक कर उत्थे पंजाब का। हाँ जिन्ना तेरे को हो सकता उन्ना कर। हाँ जो बेड़ा गरक कर देंगी ना हाँ आ 2-2.5 साल इनू ला लेंदे 2 सिम वाले मोबाइल में बाद फिर तू आ जी ਇਹੋ ਜਿਹਾ ਚੱਕਰ ਹੈ। ਔਰ ਪੰਜਾਬ ਦਾ ਜਿੰਨਾ ਬੇੜਾ ਗਰਕ ਹੋ ਰਿਹਾ ਉਹ ਤੁਹਾਨੂੰ ਪਤਾ ਹੀ ਉਹ ਦੇਖ ਲਓ ਆ ਕੀ ਹੋ ਰਿਹਾ। ਐ ਮੇਰਾ ਵੀਰ ਅਸੀਂ ਕੋਈ ਕਾਛੂ ਪੂਰੇ ਨਹੀਂ ਫਿਰਨ ਦੇ ਐ ਲਾਹੌਰ ਹੀ ਲਾਹੌਰ ਆ ਅੰਦਾਜ਼ਾ ਕਰ ਲਓ ਆ ਤੁਸੀਂ ਜਿਹੜਾ ਦੇਖ ਰਹੇ ਹੋ ਮੰਜ਼ਰ ਆ ਲਾਹੌਰ ਆ ਪੁਲ ਸ਼ੁਲ ਸਾਰੇ ਡੁੱਬੇ ਪਏ ਆ ਬੇੜੇ ਗਰਕ ਹੋਏ ਪਏ ਆ ਔਰ ਮਾਈ ਦੂਜੇ ਪਾਸੇ ਟਿਕਟਾਕਾਂ ਬਣਾਉਂਦੀ ਫਿਰ ਰਹੀ ਹੈ ਕਿ ਦੇਖੋ ਪਾਣੀ ਕੋਈ ਨਹੀਂ ਲਾਹੌਰ ਦੇ ਵਿੱਚ ਬੇੜੇ ਤੇਰੇ ਗਰਕ ਹੋਣ ਮਾਈ ਇੱਥੇ ਜਾ ਬਾਬਾ ਜੀ ਕਹਿੰਦੇ ਇੱਥੇ ਨੂੰ ਲਿਜਾਓ ਉਸੇ ਪੁਲ ਤੇ ਲਿਜਾ ਕੇ ਇਹਨੂੰ ਧੱਕਾ ਦਿਓ ਥੱਲੇ। ਹਾਂ ਇਹਦੇ ਪਾਣੀ 'ਚ ਬੁਲਬੁਲੇ ਨਿਕਲ ਤੇ ਫਿਰ ਇਹਨੂੰ ਕਿਹਾ ਮਾਈ ਆਹ ਪਾਣੀ ਆ ਹਾਂ ਆਹ ਕੱਢ ਪਾਣੀ ਜਿਹੜਾ ਕੱਢਣਾ ਇਹ ਪਤਾ ਨਹੀਂ ਕਿਹੜੇ ਪਾਣੀ ਕੱਢਦੀ ਫਿਰਦੀ ਮੈਂ ਬਾਬਾ ਜੀ ਉਹ ਥੋੜਾ ਬਹੁਤ ਪਾਣੀ ਕੱਢ ਦਿੰਦੀ ਹੋਣੀ ਨਾ ਇਹ ਤਾਂ ਬਹੁਤ ਜ਼ਿਆਦਾ ਪਾਣੀ। ਬਾਬਾ ਜੀ ਕਹਿੰਦੇ ਵੀ ਆਹ ਪਾਣੀ ਕੱਢੇ ਤੇ ਮੰਨੀਏ ਹਾਂ ਉਹ ਜਿਹੜਾ ਉਹ ਕੱਢਣ ਦੀ ਉਹ ਤੇ ਡੱਡੀ ਵੀ ਕੱਢ ਲੇਗਾ।